ਚੁਣੌਤੀ ਸਾਬਤ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਯੋਗ ਆਸਨ ਕਰਨ ਵਾਲੀ ਕੁੜੀ ਦੇ ਖਿਲਾਫ ਪੁਲਿਸ ਕੋਲ ਕੇਸ ਵੀ ਦਰਜ ਕਰਵਾਇਆ ਗਿਆ। ਇੱਥੇ ਪਹਿਲਾਂ ਵੀ ਕੁੜੀਆਂ ਵੱਲੋਂ ਟਿਕਟੌਕ ਦੇ ਲਈ ਵੀਡੀਓ ਬਣਾਉਣ ਦੀ ਘਟਨਾ ਵਾਪਰ ਚੁੱਕੀ ਹੈ। ਉਸ ਵੇਲੇ ਵੀ ਅਜਿਹਾ ਹੀ ਵਿਵਾਦ ਪੈਦਾ ਹੋਇਆ ਸੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਰੋਕਾਂ ਲਾਈਆਂ ਗਈਆਂ ਸੀ। ਉਸ ਤੋਂ ਮਗਰੋਂ ਹੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ ਪਾਬੰਦੀ ਲੱਗੀ ਹੋਈ ਹੈ। ਇਸ ਸੰਬੰਧੀ ਕਈ ਨੋਟਿਸ ਬੋਰਡ ਵੀ ਪਰਿਕਰਮਾ ਤੇ ਗੁਰੂ ਘਰ ਦੇ ਬਾਹਰ ਲੱਗੇ ਹੋਏ ਨੇ, ਜੋ ਸ਼ਰਧਾਲੂਆਂ ਨੂੰ ਇੱਥੇ ਅਜਿਹੀਆਂ ਵੀਡੀਓ ਬਣਾਉਣ ਜਾਂ ਤਸਵੀਰਾਂ ਖਿੱਚਣ ਤੋਂ ਰੋਕਣ ਦੇ ਲਈ ਮਨਾ ਕਰਦੇ ਨੇ, ਪਰ ਇਹਨਾਂ ਨਿਯਮਾਂ ਦੀ ਪਾਲਣਾ ਘੱਟ ਹੀ ਕੀਤੀ ਜਾਂਦੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਯੋਗ ਆਸਨ ਸੰਬੰਧੀ ਘਟਨਾ ਦੇ ਮਾਮਲੇ ਦੇ ਵਿੱਚ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ 3 ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਜਦੋਂ ਇੱਕ ਮਸ਼ਹੂਰ ਫਿਲਮੀ ਕਲਾਕਾਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤਾਂ ਉਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਜਨਤਕ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਦਰਬਾਰ ਸਾਹਿਬ ਦੀਆਂ ਵੀ ਕੁਝ ਤਸਵੀਰਾਂ ਸ਼ਾਮਲ ਨੇ, ਜਿੱਥੇ ਫੋਟੋਗ੍ਰਾਫੀ ਦੀ ਮੁਕੰਮਲ ਤੌਰ ਤੇ ਪਾਬੰਦੀ ਹੈ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ ਵੱਡੀਆਂ ਸਕਰੀਨਾਂ ਤੇ ਵੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਪਣੇ ਆਪ ਹੀ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜਿਸ ਦੇ ਨਾਲ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ। ਸਾਰਾ ਕੁਝ ਤੁਹਾਨੂੰ ਕਿਤਾਬਾਂ ਨਹੀਂ ਸਿਖਾਉਂਦੀਆਂ, ਸਾਰਾ ਕੁਝ ਤੁਹਾਨੂੰ ਨੋਟਿਸ ਬੋਰਡ ਨਹੀਂ ਸਿਖਾਉਂਦਾ, ਕੁਝ ਬੰਦੇ ਦੇ ਵਿੱਚ ਅਖਲਾਕੀ ਗੁਣ ਵੀ ਹੁੰਦੇ ਆ। ਮੈਂ ਵੀ ਸੋਚ ਰਿਹਾ ਸੀਗਾ ਕਿ ਇੱਕ ਜਦੋਂ ਮਸ਼ਹੂਰ ਫਿਲਮੀ ਕਲਾਕਾਰ ਨੇ ਲੰਘੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਤਾਂ ਉਦੋਂ ਉਹਦੀਆਂ ਤਸਵੀਰਾਂ ਵਾਇਰਲ ਹੋਈਆਂ। ਉਹਨਾਂ ਦੀਆਂ ਟੀਮਾਂ ਨਾਲ ਹੀ ਹੁੰਦੀਆਂ ਨੇ ਜਿਹੜੀਆਂ ਇਹਨਾਂ ਤਸਵੀਰਾਂ ਨੂੰ ਵਾਇਰਲ ਕਰਦੀਆਂ ਨੇ। ਖੈਰ, ਤੁਸੀਂ ਦੇਖ ਲਓ ਕਿ ਜਦੋਂ ਕਿਸੇ ਕਲਾਕਾਰ ਦੀ ਫਿਲਮ ਰਿਲੀਜ਼ ਹੋਣੀ ਹੋਵੇ, ਉਹ ਅੱਗੇ ਪਿੱਛੇ ਜਾਵੇ ਨਾ ਜਾਵੇ, ਪਰ ਉਦੋਂ ਜ਼ਰੂਰ ਜਾਂਦਾ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂ ਆਉਂਦੇ ਬਹੁਤ ਹੈ। ਫਿਲਮ ਦਾ ਪ੍ਰਚਾਰ ਹੋ ਜਾਂਦਾ ਹੈ, ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਸਾਡੇ ਭਾਈ ਨੇ ਉਹ ਸਰੋਪਾ ਉਹ ਦੇ ਦਿੰਦੇ ਨੇ, ਗੱਲਬਾਤ ਹੋ ਜਾਂਦੀ ਹੈ, ਉੱਥੇ ਮੀਡੀਆ ਆ ਜਾਂਦਾ ਕਿ ਫਲਾਂ ਕਲਾਕਾਰ ਆਇਆ। ਆਪਾਂ ਇਹ ਨਹੀਂ ਕਹਿ ਸਕਦੇ, ਕਿਸੇ ਨੂੰ ਰੋਕ ਨਹੀਂ ਸਕਦੇ ਕਿ ਫਲਾਂ ਬੰਦਾ ਦਰਬਾਰ ਸਾਹਿਬ ਤੇ ਨਾ ਆਵੇ, ਉਹ ਨਾ ਜਾਵੇ। ਇਹ ਆਪਾਂ ਨੂੰ ਅਧਿਕਾਰ ਨਹੀਂ ਹੈ, ਉਹ ਸਾਰਿਆਂ ਲਈ ਹੈ, ਚਾਰੇ ਵਰਨਾਂ ਦੇ ਲਈ ਗੁਰੂ ਸਾਹਿਬ ਨੇ ਬਣਾਇਆ ਹੋਇਆ, ਸਾਰੇ ਲੋਕਾਈ ਦੇ ਲਈ ਆ। ਪਰ ਫਿਰ ਵੀ ਕੁਝ ਚੀਜ਼ਾਂ ਇਖਲਾਕੀ ਤੌਰ ਤੇ ਤੁਹਾਨੂੰ ਸੋਚਣੀਆਂ ਚਾਹੀਦੀਆਂ, ਕੁਝ ਚੀਜ਼ਾਂ ਮੋਰਲ ਗਰਾਊਂਡ ਤੇ ਜਾ ਕੇ ਬੰਦੇ ਨੂੰ ਸੋਚਣੀਆਂ ਚਾਹੀਦੀਆਂ। ਹਾਂ, ਕਿਸੇ ਦੇ ਫਿਲਮ ਰਿਲੀਜ਼ ਹੈ, ਕਿਸੇ ਦਾ ਗਾਣਾ ਰਿਲੀਜ਼ ਹੈ, ਉਹਦੀ ਆਸਥਾ ਹੈ ਕਿ ਮੈਂ ਗੁਰੂ ਘਰ ਜਾਵਾਂ, ਮੱਥਾ ਟੇਕਾਂ, ਪਰ ਜ਼ਰੂਰ ਜਾਵੇ, ਜ਼ਰੂਰ ਮੱਥਾ ਟੇਕ ਕੇ। ਪਰ ਕੀ ਇਹਨੂੰ ਤੁਸੀਂ ਪਬਲਿਸਿਟੀ ਸਟੰਟ ਬਣਾਉਣਾ ਚਾਹੁੰਦੇ ਆ? ਤੁਸੀਂ ਇਹਦੇ ਨਾਂ ਤੇ ਵਾਹ-ਵਾਹ ਖੱਟਣੀ ਚਾਹੁੰਦੇ ਆ? ਤੁਸੀਂ ਲੋਕਾਂ ਦੇ ਵਿੱਚ ਇਹ ਪ੍ਰਭਾਵ ਸਿਰਜਣਾ ਚਾਹੁੰਦੇ ਆ? ਜੇਕਰ ਕਿਸੇ ਇਸ ਤਰ੍ਹਾਂ ਦੀ ਮਨਸ਼ਾ ਦੇ ਨਾਲ ਜਾਓਗੇ ਤਾਂ ਕਿੰਤੂ ਜ਼ਰੂਰ ਹੋਊਗਾ, ਰੋਕ ਕੋਈ ਨਹੀਂ ਸਕਦਾ ਤੁਹਾਨੂੰ, ਨਾ ਹੀ ਅਸੀਂ ਰੋਕਦੇ ਹਾਂ, ਅਸੀਂ ਵੀ ਨਹੀਂ ਰੋਕਦੇ। ਪਰ ਤੁਸੀਂ ਉੱਥੇ ਖਿੱਚੀਆਂ ਤਸਵੀਰਾਂ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ, ਇਹ ਤੇ ਸਵਾਲ ਜ਼ਰੂਰ ਖੜਾ ਹੋਊਗਾ। ਹੁਣ ਇਹ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਜਿਹੜੀਆਂ ਘਟਨਾਵਾਂ ਮਜਬੂਰ ਕਰ ਰਹੀਆਂ ਕਿ ਉਹ ਪਰਿਕਰਮਾ ਦੇ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ ਸਖਤੀ ਦੇ ਨਾਲ ਰੋਕ ਲਾਵੇ। ਇਸ ਸੰਬੰਧ ਦੇ ਵਿੱਚ ਪਰਿਕਰਮਾ ਦੇ ਅਮਲੇ ਨੂੰ ਸਖਤੀ ਵਰਤਣ ਦੇ ਲਈ ਆਖਿਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਹੋਰ ਵੀ ਰਣਨੀਤੀ ਜਿਹੜੀ ਆ ਉਹ ਬਣਾਈ ਜਾਵੇਗੀ। ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਪੰਜਾਬੀ ਦੇ ਵਿੱਚ ਸਹੁੰ ਚੁੱਕੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਡਾਕਟਰ ਅਮਰ ਸਿੰਘ, ਸਰਬਜੀਤ ਸਿੰਘ ਖਾਲਸਾ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਡਾਕਟਰ ਧਰਮਵੀਰ ਗਾਂਧੀ, ਮਾਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਥਿਆਰ, ਰਾਜਕੁਮਾਰ ਚੱਬੇਵਾਲ ਨੇ ਹਲਫ ਲਿਆ। ਸਾਰਿਆਂ ਨੇ ਪੰਜਾਬੀ ਦੇ ਵਿੱਚ ਆਪਣੀ ਸਹੁੰ ਚੁੱਕੀ ਹੈ ਤੇ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਹਾਲੇ ਸਹੁੰ ਨਹੀਂ ਚੁੱਕੀ, ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਲੰਘੇ ਦਿਨੀ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੇ ਵੀ ਸਹੁੰ ਚੁੱਕੀ ਸੀ ਤੇ ਉਹਨਾਂ ਨੇ ਵੀ ਪੰਜਾਬੀ ਦੇ ਵਿੱਚ ਸਹੁੰ ਚੁੱਕੀ ਸੀ। ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਦੀਪਕ ਸ਼ਰਮਾ ਚਨਾਰਥਲ, ਜਿਹੜੇ ਕਿ ਸੀਨੀਅਰ ਪੱਤਰਕਾਰ ਨੇ, ਸੋਸ਼ਲ ਐਕਟਿਵਿਸਟ ਵੀ ਨੇ, ਮਜ਼ਦੂਰਾਂ ਜਾਂ ਜਿਹੜੇ ਕਿਸਾਨ ਭਰਾਵਾਂ ਦੇ ਧਰਨਿਆਂ ਦੇ ਵਿੱਚ, ਸੰਘਰਸ਼ਾਂ ਦੇ ਵਿੱਚ ਕੁੱਦ ਪੈਂਦੇ ਨੇ ਤੇ ਉੱਥੇ ਜਾ ਕੇ ਆਪਣੀ ਗੱਲ ਵੀ ਰੱਖਦੇ ਨੇ, ਆਪਣਾ ਵਿਊ ਪੁਆਇੰਟ ਵੀ ਰੱਖਦੇ ਨੇ ਤੇ ਲੋਕਾਂ ਨੂੰ ਐਜੂਕੇਟ ਕਰਨ ਦਾ ਵੀ ਕੰਮ ਕਰਦੇ ਨੇ। ਦੀਪਕ ਸ਼ਰਮਾ ਚਨਾਰਥਲ ਜੀ, ਉਹਨਾਂ ਨੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਪੱਤਰ ਲਿਖਿਆ ਸੀਗਾ ਕਿ ਤੁਸੀਂ ਪੰਜਾਬੀ ਦੇ ਵਿੱਚ ਸਹੁੰ ਚੁੱਕਣੀ ਹੈ। ਚਲੋ, ਉਸ ਚੀਜ਼ ਤੇ ਅਮਲ ਹੋਇਆ, ਇਸ ਦੇ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ, ਸ਼ਲਾਘਾ ਦੇ ਪਾਤਰ ਨੇ। ਪਰ ਕੀ ਅਸੀਂ ਸਾਰੀਆਂ ਚੀਜ਼ਾਂ ਯਾਦ ਕਰਾਉਣੀਆਂ? ਇਹਨਾਂ ਲੋਕਾਂ ਨੂੰ ਕੋਈ ਇਹ ਆਪਣੇ ਆਪ ਤੇ ਮਾਣ ਨਹੀਂਗਾ ਕਿ ਅਸੀਂ ਪੰਜਾਬ ਦੇ ਵਿੱਚ ਹਾਂ ਤੇ ਸਾਡਾ ਇੱਕ ਅਲੱਗ ਖਿੱਤਾ ਹੈ, ਉਹਦੀ ਇੱਕ ਅੱਡ ਤੋਂ ਪਛਾਣ ਹੈ, ਉਹਦੀ ਅੱਡ ਤੋਂ ਇੱਕ ਬੋਲੀ ਹੈ ਜਿਹਦੇ ਅਸੀਂ ਮਾਣ ਕਰਦੇ ਹਾਂ। ਤੇ ਇਹ ਤਾਂ ਪਹਿਲਾਂ ਹੀ ਭਾਵੇਂ ਇਹ ਕੰਮ ਕਰੀ ਜਾਂਦੇ, ਪਰ ਫਿਰ ਵੀ ਚਲੋ, ਦੇਰ ਆਏ ਦਰੁਸਤ ਆਏ, ਉਹ ਗੱਲ ਹੋ ਗਈ। ਚਲੋ, ਚੰਗੀ ਗੱਲ ਹੈ ਕਿ ਇਹਨਾਂ ਨੇ ਸ਼ਲਾਘਾਯੋਗ ਕੰਮ ਜਿਹੜਾ ਲੋਕ ਸਭਾ ਦੀ ਕਾਰਵਾਈ ਤੋਂ ਪਹਿਲਾਂ ਉਹ ਕਰਨਾ ਚਾਹੀਦਾ ਸੀਗਾ, ਉਹ ਕੀਤਾ। ਸਾਊਥ ਦੇ ਜਿਹੜੇ ਪੋਲੀਟੀਸ਼ੀਅਨ ਨੇ, ਤੁਸੀਂ ਕਦੇ ਸਾਊਥ ਦੀ ਪੋਲੀਟਿਕਸ ਨੂੰ ਥੋੜ੍ਹਾ ਜਿਹਾ ਨਿਹਾਰ ਕੇ ਦੇਖਿਓ, ਉਹਨੂੰ ਖੰਗਾਲ ਕੇ ਦੇਖਿਓ। ਉਹਨਾਂ ਦੇ ਲੋਕਾਂ ਦੇ ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ, ਮੈਂ ਇਹ ਨਹੀਂ ਕਹਿੰਦਾ ਉਹ ਕਰਪਟ ਨਹੀਂ ਗੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਬਦਨਾਮ ਨਹੀਂ ਗੇ, ਪ੍ਰਜਵਲ ਰਵੰਨਾ, ਹੋਰ ਕਿੰਨੇ ਕੇਸ ਉੱਥੋਂ ਆਉਂਦੇ ਨੇ, ਆਪਾਂ ਦੇਖਿਆ ਸਾਰੇ ਕੁਛ। ਪਰ ਉੱਥੋਂ ਦੀ ਪੋਲੀਟਿਕਸ ਦੇ ਵਿੱਚ ਉਹ ਲੋਕ ਇੱਕ ਚੀਜ਼ ਤੇ ਮਾਣ ਕਰਦੇ ਆ, ਆਪਣੇ ਖਿੱਤੇ ਤੇ ਆਪਣੀ ਬੋਲੀ ਤੇ। ਜਿਹੜਾ ਹੁਣ ਚੰਦਰ ਬਾਬੂ ਨਾਇਡੂ, ਜਿਹਨੇ
ਪ੍ਰਧਾਨ ਮੰਤਰੀ ਨੂੰ ਸਮਰਥਨ ਦਿੱਤਾ ਹੈ, ਕਿਉਂਕਿ ਬੀਜੇਪੀ ਕੋਲੇ 241 ਸੀਟਾਂ ਨੇ। ਇਹਨਾਂ ਦੇ ਵਿੱਚੋਂ ਜੇਡੀਯੂ ਤੇ ਨਿਤਿਸ਼ ਦੀ ਜਿਹੜੀ ਪਾਰਟੀ ਹੈ, ਉਹਨਾਂ ਨੇ ਜੇਡੀਯੂ ਨਿਤਿਸ਼ ਦੀ ਹੈ ਤੇ ਚੰਦਰਬਾਬੂ ਨਾਇਡੂ ਦੀ ਜਿਹੜੀ ਪਾਰਟੀ ਹੈ, ਉਹਨਾਂ ਨੇ ਸਮਰਥਨ ਦਿੱਤਾ ਤੇ ਉਹਦੇ ਨਾਲ ਸਰਕਾਰ ਬਣੀ ਰਹੇਗੀ ਇਹਨਾਂ ਦੀ। ਉਹਨੇ ਗੱਲ ਪਤਾ ਕੀ ਰੱਖੀ? ਉਹਨੇ ਗੱਲ ਰੱਖੀ ਕਿ ਸਾਨੂੰ ਵਿਸ਼ੇਸ਼ ਰਾਜ ਦਾ ਦਰਜਾ ਚਾਹੀਦਾ ਆਂਧਰਾ ਪ੍ਰਦੇਸ਼ ਨੂੰ, ਤੇ ਇਸੇ ਆਧਾਰ ਤੇ ਉਹਨਾਂ ਦੀ ਪੋਲਿਟਿਕਸ ਟਿਕੀ ਹੈ। ਵਿਸ਼ੇਸ਼ ਰਾਜ ਦਾ ਦਰਜਾ ਮਿਲੂਗਾ, ਕੇਂਦਰ ਤੋਂ ਫੰਡ ਮਿਲਣਗੇ, ਪੈਸਾ ਜਾਊਗਾ, ਪੈਸਾ ਲੱਗੂਗਾ, ਖਰਚ ਹੋਊਗਾ, ਲੋਕਾਂ ਨੂੰ ਵੀ ਲੱਗੂਗਾ ਕਿ ਸਾਡੀ ਕੋਈ ਗੱਲ ਕਰਨ ਵਾਲਾ ਹੈਗਾ। ਕਦੇ ਸਾਡੇ ਲੀਡਰਾਂ ਨੇ ਇਹ ਗੱਲ ਕੀਤੀ ਹੈ? ਅਸੀਂ ਵੀ ਭਾਜਪਾ ਨੂੰ ਸਮਰਥਨ ਦਿੱਤਾ 1996-97 ਦੇ ਵਿੱਚ, ਬਿਨਾਂ ਸ਼ਰਤ ਦਿੱਤਾ ਅਕਾਲੀ ਦਲ ਨੇ। ਜਿਹੜੇ ਅਕਾਲੀ ਦਲ ਦੇ ਵਿੱਚ ਅੱਜ ਟੁੱਟ ਭੱਜ ਹੋਈ ਹੈ, ਕਿ ਉਦੋਂ ਅਸੀਂ ਨਹੀਂ ਗੱਲਾਂ ਰੱਖ ਸਕਦੇ ਸੀ ਵਿਸ਼ੇਸ਼ ਰਾਜ ਦੇ ਦਰਜੇ ਦੀਆਂ? ਜਾਂ ਹੋਏ ਇੱਥੇ ਜਿਹੜੀ ਸਟੇਟ ਨੇ ਮਾਰ-ਕੁੱਟ ਕੀਤੀ, ਕਤਲੇਆਮ ਕੀਤਾ ਲੋਕਾਂ ਦੇ ਨਾਲ, ਉਹਦੀਆਂ? ਜਾਂ ਪੰਜਾਬ ਦੇ ਕਰਜ਼ੇ ਬਾਰੇ, ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇ ਕੇ, ਸਰਹੱਦੀ ਸੂਬਾ ਨਾ ਪੰਜਾਬ ਤਾਂ, ਦਿਵਾਇਆ ਜਾ ਸਕਦਾ ਸੀ ਨਾ, ਪਰ ਅਸੀਂ ਨਹੀਂ। ਪਰ ਉਹ ਖੜਦੇ ਨੇ। ਮੈਂ ਵਾਰ-ਵਾਰ ਕਹਿਣਾ ਕਿ ਉਹਨਾਂ ਦੀ ਪੋਲਿਟਿਕਸ ਨਾਲ ਮੈਂ ਸਹਿਮਤ ਨਹੀਂ ਗਾ, ਪਰ ਘੱਟੋ ਘੱਟ ਆਪਣੇ ਖਿੱਤੇ ਦੇ ਲੋਕਾਂ ਦੇ ਨਾਲ, ਘੱਟੋ ਘੱਟ ਆਪਣੇ ਖਿੱਤੇ ਦੀ ਬੋਲੀ ਦੇ ਨਾਲ ਉਹ ਲੋਕ ਖੜਦੇ ਨੇ। ਉਹ ਤਾਂ ਇਹ ਜਿਹੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦੇ ਵਿੱਚ ਮੰਚ ਦੇ ਉੱਤੇ ਬੈਠਾ ਉਹਨਾਂ ਦਾ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਹਿਬ ਵੀ ਬੈਠੇ ਸੀ। ਉਹ ਕਹਿੰਦਾ ਸਾਡੇ ਤੇ ਹਿੰਦੀ ਨਾ ਥੋਪੋ ਤੁਸੀਂ। ਉੱਥੇ ਜਾ ਕੇ ਹਾਈਵੇਜ਼ ਤੇ ਦੇਖ ਲਓ, ਬੋਰਡ ਉਹਨਾਂ ਦੀ ਭਾਸ਼ਾ ਦੇ ਵਿੱਚ ਮਿਲਣਗੇ। ਇਹ ਵੀ ਨਹੀਂ ਗਾ ਇਕੱਲੀ ਉਹਨਾਂ ਦੀ ਭਾਸ਼ਾ ਹੈ, ਟੂਰਿਜ਼ਮ ਬਹੁਤ ਆ, ਸਾਊਥ ਦੇ ਵਿੱਚ ਬਹੁਤ ਲੋਕ ਜਾਂਦੇ ਨੇ ਸੈਲਾਨੀਆਂ ਦੇ ਤੌਰ ਤੇ, ਉੱਥੇ ਅੰਗਰੇਜ਼ੀ ਦੇ ਵਿੱਚ ਵੀ ਮਿਲਣਗੇ, ਪਰ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਆਪਣੀ ਭਾਸ਼ਾ ਨੂੰ ਮੂਹਰੇ ਰੱਖਿਆ ਹੋਇਆ। ਅਸੀਂ ਨਹੀਂ ਕਹਿੰਦੇ ਕਿ ਕੋਈ ਹਿੰਦੀ ਮਾੜੀ ਆ, ਅਸੀਂ ਨਹੀਂ ਕਹਿੰਦੇ ਕਿ ਕੋਈ ਅੰਗਰੇਜ਼ੀ ਮਾੜੀ ਆ, ਅਸੀਂ ਨਹੀਂ ਕਹਿੰਦੇ ਫਾਰਸੀ ਮਾੜੀ ਆ, ਅਸੀਂ ਨਹੀਂ ਕਹਿੰਦੇ ਉਰਦੂ ਮਾੜੀ ਆ, ਅਸੀਂ ਨਹੀਂ ਕਹਿੰਦੇ ਫ੍ਰੈਂਚ ਮਾੜੀ ਆ, ਅਸੀਂ ਨਹੀਂ ਕਹਿੰਦੇ ਸਪੈਨਿਸ਼ ਮਾੜੀ ਆ, ਪਰ ਅਸੀਂ ਇਹ ਕਹਿੰਦੇ ਕਿ ਜੇਕਰ ਤੁਸੀਂ ਸਾਡੀ ਪਹਿਚਾਣ, ਸਾਡੇ ਖਿੱਤੇ ਨੂੰ ਦਬਾਓਗੇ ਤਾਂ ਇਹ ਮਾੜਾ। ਇਹ ਨਹੀਂ ਸਾਡੇ ਤੋਂ ਸਹਿਣ ਹੁੰਦਾ। ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਹਾਂ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਬੋਲਦੇ ਹਾਂ, ਔਰ ਅਸੀਂ ਆਪਣੀ ਮਾਂ ਬੋਲੀ ਦੇ ਲਈ, ਅਸੀਂ ਆਪਣੇ ਖਿੱਤੇ ਦੇ ਲਈ, ਸਾਨੂੰ ਸਾਰਿਆਂ ਨੂੰ ਲੜਨਾ ਚਾਹੀਦਾ ਹੈ। ਸਾਡੇ ਇਹ ਖਿੱਤੇ ਇਕੱਲੇ ਇਹ ਨਹੀਂ ਹੁੰਦੇ ਕਿ ਆ ਜੀ ਗੁਰਦਾਸਪੁਰ ਤੋਂ ਫਾਜ਼ਿਲਕਾ ਤੱਕ, ਅਬੋਹਰ ਫਾਜ਼ਿਲਕਾ ਤੱਕ, ਜਾਂ ਪਟਿਆਲੇ ਤੋਂ ਫਿਰੋਜ਼ਪੁਰ ਤੱਕ ਪੰਜਾਬ ਆ। ਨਹੀਂ, ਇੰਨਾ ਪੰਜਾਬ ਨਹੀਂ ਹੁੰਦਾ। ਖਿੱਤੇ ਸਵੈਮਾਨ ਦੇ ਹੁੰਦੇ ਆ। ਚੰਡੀਗੜ੍ਹ ਦਾ ਕੀ ਮਸਲਾ? ਚੰਡੀਗੜ੍ਹ ਇਹ ਥੋੜ੍ਹਾ ਕਿ ਸੋਹਣਾ ਸ਼ਹਿਰ ਹੈ ਤੇ ਸਾਨੂੰ ਚਾਹੀਦਾ। ਨਹੀਂ, ਚੰਡੀਗੜ੍ਹ ਇਸ ਕਰਕੇ ਚਾਹੀਦਾ ਕਿਉਂਕਿ ਉਹ ਪੰਜਾਬ ਦੀ ਰਾਜਧਾਨੀ ਹੈ। ਰਾਜਧਾਨੀਆਂ ਸਵੈਮਾਨ ਦਾ ਪ੍ਰਤੀਕ ਹੁੰਦੀਆਂ। ਜਿਹੜੀ ਅਹਿਮੀਅਤ ਦਿੱਲੀ ਦੀ ਭਾਰਤ ਦੇ ਲਈ ਹੈ, ਜਿਹੜੀ ਅਹਿਮੀਅਤ ਅਮਰੀਕਾ ਦੇ ਲਈ ਉਹਦੀ ਰਾਜਧਾਨੀ ਦੀ ਹੈ, ਜਿਹੜੀ ਅਹਿਮੀਅਤ ਪੈਰਿਸ ਦੇ ਫਰਾਂਸ ਦੇ ਲਈ ਹੈ, ਪੈਰਿਸ ਦੀ ਲਈ, ਜਿਹੜੀ ਅਹਿਮੀਅਤ ਹੋਰ ਮੁਲਕਾਂ ਦੇ ਲਈ ਹੈ, ਜਿਹੜੀ ਅਹਿਮੀਅਤ ਉਹਨਾਂ ਥਾਵਾਂ ਦੀ ਹੈ, ਉਹਨਾਂ ਦੇਸ਼ਾਂ ਦੇ ਲਈ ਜਿੱਥੋਂ ਉਹਨਾਂ ਦਾ ਸਵੈਮਾਨ ਜਾਗਦਾ, ਉਹੀ ਅਹਿਮੀਅਤ ਸਾਡੇ ਲਈ ਚੰਡੀਗੜ੍ਹ ਦੀ ਹੈ। ਸਾਡੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ, ਔਰ ਸਾਨੂੰ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਤੁਹਾਨੂੰ ਰਾਜਧਾਨੀ ਦਿੱਤੀ ਜਾਊਗੀ, ਔਰ ਸਾਨੂੰ ਰਾਜਧਾਨੀ ਚਾਹੀਦੀ ਹੈ। ਪਰ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਕੋਈ ਵੀ ਲੀਡਰ ਇਹਦੇ ਲਈ ਲੜਦਾ ਦਿਖਾਈ ਨਹੀਂ ਦਿੰਦਾ। ਅੱਜ ਮਾਨ ਸਾਹਿਬ ਕਹਿੰਦੇ ਨੇ ਨਾ ਕਿ ਜਲੰਧਰ ਤੋਂ ਸਰਕਾਰ ਚੱਲੂਗੀ। ਠੀਕ ਆ, ਜਲੰਧਰ ਤੋਂ ਵੀ ਚੱਲੇ, ਚੱਬੇਵਾਲ ਤੋਂ ਵੀ ਚੱਲੇ, ਗਿੱਦੜਬਾਹੇ ਤੋਂ ਵੀ ਚੱਲੇ, ਡੇਰਾ ਬਾਬਾ ਨਾਨਕ ਤੋਂ ਵੀ ਚੱਲੇ, ਹੋਰ ਜਿੱਥੇ ਚੋਣ ਹੋਣੀ ਹੈ ਬਰਨਾਲੇ ਤੋਂ ਵੀ ਚੱਲੇ, ਪਰ ਰਾਜਧਾਨੀ 'ਚ ਕਿਉਂ ਨਹੀਂ ਚੱਲਦੀ? ਉੱਥੇ ਸਿਰਫ ਰਹਿ ਨਹੀਂ ਜਾਣਾ ਤੁਸੀਂ? ਕੋਈ ਧਰਨਾ ਨਹੀਂ ਦੇ ਸਕਦਾ, ਕੋਈ ਉੱਥੇ ਹੱਕੀ ਮੰਗਾਂ ਦੀ ਗੱਲ ਨਹੀਂ ਕਰ ਸਕਦਾ। ਸਿਰਫ ਤੇ ਸਿਰਫ ਪੰਜਾਬ ਸੀਐਮ ਦੀ ਰਿਹਾਇਸ਼ ਹੈ ਚੰਡੀਗੜ੍ਹ ਦੇ ਵਿੱਚ, ਜਿਹਦੇ ਤੱਕ ਲੀਡਰ ਵੀ ਨਹੀਂ ਪਹੁੰਚ ਸਕਦੇ ਧਰਨਾ ਦੇਣ। ਉਹ ਵੀ 25 ਸੈਕਟਰ ਦੇ ਵਿੱਚ ਜਿੱਥੇ ਉਹ ਸ਼ਮਸ਼ਾਨ ਘਾਟਾਂ ਬਣੀਆਂ ਹੋਈਆਂ, ਉੱਥੋਂ ਤੱਕ ਰੋਕ ਲਏ ਜਾਂਦੇ ਆ। ਤੇ ਮੈਂ ਇਹ ਨਹੀਂ ਕਹਿੰਦਾ ਕਿ ਭਗਵੰਤ ਮਾਨ ਇਕੱਲੇ ਜ਼ਿੰਮੇਵਾਰ ਨੇ, ਮੁੱਖ ਮੰਤਰੀ ਸਾਹਿਬ। ਇਹ ਜਦੋਂ ਰੋਕਿਆ ਗਿਆ, ਜਦੋਂ ਇਹ ਸਾਰਾ ਕੁਝ ਲਿਆਂਦਾ ਗਿਆ, ਉਦੋਂ ਅਕਾਲੀ ਕਾਂਗਰਸੀ ਹੁੰਦੇ ਸੀ ਵਜ਼ਾਰਤ ਦੇ ਵਿੱਚ, ਪਾਵਰ ਦੇ ਵਿੱਚ। ਉਹਨਾਂ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤੀ ਕਿ ਸਾਡੇ ਲੋਕਾਂ ਨੂੰ ਸਾਡੀ ਰਾਜਧਾਨੀ ਦੇ ਵਿੱਚ ਨਹੀਂ ਆਉਣ ਦਿੱਤਾ ਜਾਊ। ਕਈ ਲੋਕਾਂ ਨੂੰ ਇਹ ਗੱਲਾਂ ਫਜ਼ੂਲ ਲੱਗਦੀਆਂ, ਪਰ ਇਹ ਗੱਲਾਂ ਫਜ਼ੂਲ ਨਹੀਂ ਆ, ਕਿਉਂਕਿ ਸਾਡੇ ਵੱਡ ਵਡੇਰਿਆਂ ਨੇ ਚੰਡੀਗੜ੍ਹ ਖਾਤਰ, ਰਾਜਧਾਨੀ ਲੈਣ ਖਾਤਰ, ਪਾਣੀਆਂ ਖਾਤਰ, ਐਮਰਜੈਂਸੀ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਜੇਲ੍ਹਾਂ ਕੱਟੀਆਂ ਨੇ। ਅੱਜ 25 ਜੂਨ ਹੈ। ਅੱਜ ਜਿਹੜਾ ਅਕਾਲੀ ਦਲ ਅੱਜ ਪਾਟੋ ਧਾੜ ਦਾ ਸ਼ਿਕਾਰ ਆ, ਆਪਾਂ ਰਿਪੋਰਟ ਦੇ ਵਿੱਚ ਵੀ ਜ਼ਿਕਰ ਕਰਾਂਗੇ ਉਹਦਾ। ਅੱਜ 25 ਜੂਨ ਨੂੰ ਉਹ ਐਮਰਜੈਂਸੀ ਦੇ ਵਿਰੁੱਧ ਲੜਨ ਵਾਲਾ ਇੱਕੋ ਇੱਕ ਖੇਤਰੀ ਪਾਰਟੀ ਸੀ ਜਿਹੜੀ ਉੱਠੀ ਸੀ, ਪੰਜਾਬੀਆਂ ਦੀ ਪਾਰਟੀ ਸੀ, ਪੰਥਕ ਪਾਰਟੀ ਸੀ, ਪੰਥ ਨੂੰ ਪਰਨਾਈ ਪਾਰਟੀ ਸੀ, ਜਿਹੜੀ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਲੜੀ ਸੀ ਅੱਜ ਤੋਂ ਠੀਕ 50 ਸਾਲ ਪਹਿਲਾਂ। ਤੇ ਅੱਜ ਉਹ ਪਾਰਟੀ ਦੇਖ ਲਓ ਤੁਸੀਂ, ਜਦੋਂ ਸਿਧਾਂਤ ਤੋਂ ਥਿੜ ਕੇ, ਜਦੋਂ ਆਪਣੀ ਗੱਲ ਤੋਂ ਥਿੜ ਕੇ, ਜਦੋਂ ਉਹ ਜਿੱਥੋਂ ਊਰਜਾ ਮਿਲਦੀ ਸੀ ਉਸ ਗੱਲ, ਉਸ ਆਸ਼ੇ ਤੋਂ ਥਿੜ ਕੇ, ਤਾਂ ਥਿੜਕ ਕੇ ਦੇਖ ਲਓ ਤੁਸੀਂ ਕਿੱਥੇ ਚਲੇ ਗਏ। ਪਰ ਖੈਰ, ਅਸੀਂ ਆਪਣੀ ਮਾਂ ਬੋਲੀ ਤੇ ਮਾਣ ਕਰਦੇ ਰਹਾਂਗੇ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਪੰਜਾਬੀ ਰੇਡੀਓ ਐਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ।
ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਸਤਿ ਸ਼੍ਰੀ ਅਕਾਲ।